ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਰੁਖ ਕਰੀਏ ਹਰਿਆਣੇ ਦਾ। ਹਰਿਆਣੇ ਦੇ ਵਿੱਚ ਪੰਥਕ ਰਾਜਨੀਤੀ ਦੀ ਗੱਲ ਕਰੀਏ, ਤਾਂ ਹਰਿਆਣੇ ਦੇ ਵਿੱਚ ਝਿੰਡਾ ਨੇ ਇੱਕ ਹੋਰ ਵੱਖਰੀ ਕਮੇਟੀ ਦਾ ਝੰਡਾ ਹੈ ਜਿਹੜਾ ਉਹ ਗੱਡ ਹੀ ਦਿੱਤਾ ਜੀ। ਬਿਲਕੁਲ ਪ੍ਰਵੀਨ ਜੀ, ਆਪਾਂ ਇਸੇ ਪ੍ਰੋਗਰਾਮ ਦੇ ਦੌਰਾਨ ਚਰਚਾ ਕਰਦੇ ਰਹੇ ਹਾਂ ਔਰ ਆਪਾਂ ਆਪਣੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਇਹ ਗੱਲ ਤੋਂ ਜਾਣੂ ਵੀ ਕਰਾਇਆ ਸੀਗਾ ਕਿ ਹਾਂਜੀ ਹਰਿਆਣਾ 'ਚ ਇੱਕ ਹੋਰ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਨਮ ਲੈ ਸਕਦੀ ਆ ਜੀ ਬਿਲਕੁਲ। ਤੇ ਉਹ ਝਿੰਡਾ ਦੇ ਰੂਪ 'ਚ ਹੋਊਗੀ, ਕਿਉਂਕਿ ਝਿੰਡਾ ਨੇ ਜਿਹੜੀ ਮੌਜੂਦਾ ਕਮੇਟੀ ਬਣੀ ਆ ਉਸ ਕਮੇਟੀ ਦੇ ਵਿੱਚ ਕੁਝ ਨਾਮ ਦਰਜ ਕਰਾਉਣ ਦੇ ਲਈ ਇੱਕ ਲਿਸਟ ਸੌਂਪੀ ਸੀ ਸਰਕਾਰ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਰਾਹੀਂ ਕਿ ਨਾਵਾਂ ਨੂੰ 31 ਦਸੰਬਰ ਤੱਕ ਸ਼ਾਮਲ ਕਰਾਓ। ਜੇਕਰ ਇਹਨਾਂ ਨੂੰ ਸ਼ਾਮਲ ਨਹੀਂ ਕਰਦੇ ਫਿਰ ਅਸੀਂ ਆਪਣੀ ਵੱਖਰੀ ਕੁਝ ਵੀ ਫੈਸਲਾ ਲੈ ਸਕਦੇ ਹਾਂ। ਫਿਰ ਵੱਡਾ ਧਮਾਕਾ ਹੋਊਗਾ ਕਹਿੰਦੇ 1 ਤਰੀਕ ਤੋਂ ਬਾਅਦ। ਸੋ ਵੱਡਾ ਧਮਾਕੇ ਦੇ ਰੂਪ 'ਚ ਆਪਾਂ ਗੱਲ ਕੀਤੀ ਸੀ ਕਿ ਵੱਡੇ ਧਮਾਕੇ ਦੇ ਰੂਪ 'ਚ ਇੱਕ ਹੋਰ ਕਮੇਟੀ ਜਨਮ ਲੈ ਸਕਦੀ ਆ ਔਰ ਉਹ ਕਮੇਟੀ ਬਣ ਗਈ ਪ੍ਰਵੀਨ ਜੀ। ਉਸ ਕਮੇਟੀ ਦੇ 41 ਨਾਮ ਲੈ ਕੇ ਜਗਦੀਸ਼ ਸਿੰਘ ਝਿੰਡਾ ਹੋਰੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਕੋਲ ਪਹੁੰਚ ਗਏ ਕਿ ਸਾਨੂੰ ਦੋ ਥਾਪੜਾ ਜੀ, ਦੋ ਪ੍ਰਵਾਨਗੀ ਸਾਨੂੰ ਜੀ। ਅਸਲ 'ਚ ਜਗਦੀਸ਼ ਝਿੰਡਾ ਉਹ ਨਾਂ ਏ ਜਿਹਦੇ ਕਾਰਨ ਅੱਜ ਹਰਿਆਣਾ 'ਚ ਇੱਕ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ 'ਚ ਆਈ ਹੈ। ਠੀਕ ਹੈ। ਜਗਦੀਸ਼ ਝਿੰਡਾ ਤੇ ਨਲਬੀ ਹੋਰੀ ਇਹ ਦੋ ਵਿਅਕਤੀ ਨੇ ਜਿਨ੍ਹਾਂ ਨੇ ਹਰਿਆਣਾ 'ਚ ਵੱਖਰੀ ਕਮੇਟੀ ਦਾ ਮੁੱਢ ਵੱਜਿਆ। ਇਹ ਝੰਡਾ ਲੈ ਕੇ ਤੁਰੇ ਸੀ ਔਰ ਆਪਾਂ ਪਹਿਲਾਂ ਵੀ ਦੱਸ ਚੁੱਕੇ ਹਾਂ ਦਰਸ਼ਕਾਂ ਨੂੰ ਤਾਂ ਇਹ ਗੱਲ ਹੁਣ ਝਿੰਡਾ ਨੇ ਖੁਦ ਵੀ ਕਹੀ ਆ ਕੱਲ। ਝਿੰਡਾ ਕਹਿੰਦਾ ਕਿ ਮੈਂ ਗਿਆ ਸੀ ਸ਼੍ਰੋਮਣੀ ਕਮੇਟੀ ਵਾਲਿਆਂ ਕੋਲ ਕਿ ਭਾਈ ਹਰਿਆਣੇ ਨੂੰ ਬਣਦੀ ਨੁਮਾਇੰਦਗੀ ਦਿਆ ਕਰੋ ਜੀ, ਹਰਿਆਣੇ ਦੇ ਲਈ ਵੱਖਰੇ ਫੰਡ ਦਿਆ ਕਰੋ। ਜਦੋਂ ਉੱਥੋਂ ਦਸਵੰਧ ਆਉਂਦਾ, ਉੱਥੋਂ ਗੋਲਕਾਂ ਚੋਂ ਆਉਂਦਾ ਤਾਂ ਉਹਨਾਂ ਲਈ ਵੀ ਵੱਖਰਾ ਫੰਡ ਰੱਖੋ। ਤੇ ਕਹਿੰਦੇ ਸਾਨੂੰ ਦਰਕਾਰ ਦਿੰਦੇ ਸੀ, ਸਾਨੂੰ ਭਜਾ ਦਿੰਦੇ ਸੀ, ਸਾਡੀ ਗੱਲ ਨਹੀਂ ਸੁਣਦੇ ਸੀ। ਕਹਿੰਦੇ ਫਿਰ ਮੈਂ ਬਾਦਲਾਂ ਕੋਲ ਗਿਆ ਜੀ, ਮੈਂ ਬਾਦਲਾਂ ਨੂੰ ਕਿਹਾ ਕਿ ਜੀ ਹਰਿਆਣੇ ਦੇ ਗੁਰਦੁਆਰਿਆਂ ਦੇ ਲਈ ਹਰਿਆਣੇ ਦੇ ਸਿੱਖਾਂ ਦੇ ਵਿੱਚ ਇੱਕ ਸਬ ਕਮੇਟੀ ਬਣਾ ਦਿਓ ਜਿਹੜੀ ਸ਼੍ਰੋਮਣੀ ਕਮੇਟੀ ਦੇ ਅਧੀਨ ਰਹਿ ਕੇ ਕੰਮ ਕਰੇ। ਸਾਰਾ ਲੈਗਾ ਦੇਗਾ ਉਹਨਾਂ ਨੂੰ ਜਾਵੇ, ਉਹਨਾਂ ਤੋਂ ਹੀ ਆਵੇ, ਪਰ ਉੱਥੇ ਦੀ ਕਮੇਟੀ ਹੋਵੇ, ਆਪਣੀ ਹੋਂਦ ਨਾਲ ਚੱਲੇ। ਤੇ ਕਹਿੰਦੇ ਬਾਦਲ ਕਹਿੰਦੇ ਕਿ ਲੰਗਰ ਛਕ ਲਿਆ, ਚਾਹ ਪੀ ਲਈ, ਚਲੋ ਘਰਾਂ ਨੂੰ। ਕਹਿੰਦੇ ਸਾਡੀ ਗੱਲ ਨਹੀਂ ਸੁਣੀ। ਸੋ ਉੱਥੇ ਤੋਂ ਝਿੰਡੇ ਹੋਰੀ ਨੇ ਇਹ ਕਦਮ ਪੁੱਟਿਆ, ਨਲਵੀ ਹੋਰੀ ਨਾਲ ਸੀ ਤੇ ਉਹਨਾਂ ਨੇ ਨਵੀਂ ਕਮੇਟੀ ਦੇ ਰੂਪ ਦੇ ਵਿੱਚ ਅੱਗੇ ਵਧਣਾ ਸ਼ੁਰੂ ਕੀਤਾ। ਤੇ ਉਸ ਸਮੇਂ ਭੁਪਿੰਦਰ ਸਿੰਘ ਹੁੱਡਾ ਨੂੰ ਲੱਗਦਾ ਸੀ ਕਿ ਮੈਨੂੰ ਸੂਟ ਕਰੇਗਾ ਇਹ ਜੀ ਜੀ, ਕਿ ਇੱਥੇ ਦੇ ਹਰਿਆਣਾ ਦੇ ਸਿੱਖ ਮੇਰੇ ਨਾਲ ਸਾਰੇ ਆ ਸਕਦੇ ਨੇ, ਮੈਂ ਇਸ ਤਰ੍ਹਾਂ ਇਹਨਾਂ ਨੂੰ ਹੱਲਾਸ਼ੇਰੀ ਦਿੰਦਾ। ਤੇ ਉਹਨਾਂ ਨੇ ਝਿੰਡਾ ਨੂੰ ਥਾਪੜਾ ਦੇ ਦਿੱਤਾ ਤੇ ਝਿੰਡਾ ਆਪਣੀ ਚਾਲ ਚੱਲਦੇ ਗਏ ਤੇ ਬੀਜੇਪੀ ਦੇ ਮਨ 'ਚ ਇਹ ਅਕਸ ਬਣ ਗਿਆ ਕਿ ਝਿੰਡਾ ਭੁਪਿੰਦਰ ਹੁੱਡੇ ਦਾ ਬੰਦਾ। ਠੀਕ ਹੈ। ਇਸ ਲਈ ਜਦੋਂ ਬੀਜੇਪੀ ਨੇ ਖੱਟਰ ਸਰਕਾਰ ਨੇ ਨਵੀਂ ਕਮੇਟੀ ਦੀ ਰੂਪਰੇਖਾ ਰਚੀ ਤਾਂ ਉਹਦੇ ਵਿੱਚੋਂ ਝਿੰਡਾ ਨੂੰ ਮਨਫੀ ਕਰਕੇ ਹੀ ਰਚੀ। ਝਿੰਡਾ ਬਾਹਰ ਹੋ ਗਏ, ਦਾਦੂਵਾਲ ਨੂੰ ਭਰੋਸੇ 'ਚ ਲੈ ਲਿਆ, ਨਲਬੀ ਨੂੰ ਦੇਈ ਰੱਖਿਆ ਥਾਪੜਾ ਕਿ ਕੋਈ ਨਾ ਤੈਨੂੰ ਵੀ ਸੀਨੀਅਰ ਮੀਤ ਪ੍ਰਧਾਨ ਬਣਾਵਾਂਗੇ। ਨਾ ਦਾਦੂਵਾਲ ਦੀ ਵਾਰੀ ਆਈ ਤੇ ਨਾ ਨਲਬੀ ਦੀ ਵਾਰੀ ਆਈ, ਉਹ ਸਾਰੇ ਬਾਹਰ ਹੋ ਗਏ। ਸੋ ਆਪਣੀ ਮਰਜ਼ੀ ਦੀ ਕਮੇਟੀ ਬਣਾਤੀ। ਹੁਣ ਝਿੰਡਾ ਵੀ ਉਹੀ ਬੋਲ ਰਹੇ ਨੇ, ਨਲਬੀ ਵੀ ਉਹੀ ਬੋਲ ਰਹੇ ਨੇ, ਦਾਦੂਵਾਲ ਹਲੇ ਵੀ ਕੋਈ ਆਸ ਰੱਖਦੇ ਨੇ ਸ਼ਾਇਦ ਜੀ। ਤੋ ਇਹ ਸਭ ਦੇ ਦਰਮਿਆਨ ਝਿੰਡਾ ਨੇ ਦੁਬਾਰਾ ਝੰਡਾ ਚੱਕਿਆ ਤੇ ਪਰ ਝੰਡਾ ਇਹੀ ਕਹਿ ਕੇ ਚੱਕਿਆ ਕਿ ਸਾਡੇ ਬੰਦੇ ਸ਼ਾਮਲ ਕਰ ਲਓ, ਫਿਰ ਸਾਨੂੰ ਕਮੇਟੀ ਮਨਜ਼ੂਰ ਆ। ਠੀਕ ਆ, ਮਤਲਬ ਉਹਨਾਂ ਨੇ ਇਹ ਨਹੀਂ ਕਿਹਾ ਪਹਿਲਾਂ। ਹੁਣ ਤਾਂ ਉਹ ਇਹ ਕਹਿ ਰਹੇ ਨੇ ਕਿ RSS ਦੀ ਕਮੇਟੀ ਹੈ, ਇਹ ਸੰਘ ਦੀ ਕਮੇਟੀ ਹੈ, ਇਹ ਭਾਜਪਾ ਦੀ ਕਮੇਟੀ ਹੈ, ਇਹ ਸਿੱਖਾਂ ਦੀ ਕਮੇਟੀ ਨਹੀਂ ਹੈ, ਹਰਿਆਣਾ ਦੀ ਕਮੇਟੀ ਨਹੀਂ ਹੈ। ਪਰ 31 ਦਸੰਬਰ ਤੱਕ ਉਹ ਇੰਤਜ਼ਾਰ ਕਰ ਰਹੇ ਸੀ। ਉਹ ਚਿੱਠੀ ਦੇ ਆਏ ਸੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿ ਸਾਡੇ ਆਹ ਨਾਮ ਸ਼ਾਮਲ ਕਰਾਓ ਜੀ ਵਿੱਚ, ਇਹਨਾਂ ਨੂੰ ਮੈਂਬਰ ਲਾਓ ਜੀ ਵਿੱਚ। ਤੇ ਜਦੋਂ ਨਾਮ ਸ਼ਾਮਲ ਨਹੀਂ ਹੋਏ ਫਿਰ ਉਹਨਾਂ ਨੇ ਵੱਖਰੀ ਕਮੇਟੀ ਦੇ ਲਈ 41 ਮੈਂਬਰ, ਉਹ ਕਹਿੰਦੇ ਜੀ ਅਸੀਂ ਪੂਰੇ ਹਰਿਆਣੇ 'ਚ ਸਰਵੇ ਕਰਾਇਆ। ਉਹ ਸਰਵੇ 'ਚ ਸਿੱਖਾਂ ਨੂੰ ਲੱਗਿਆ, ਪ੍ਰਬੰਧਕਾਂ ਗੁਰੂ ਘਰ ਸੇਵਾ ਸੰਭਾਲਣ ਵਾਲੀਆਂ ਧਿਰਾਂ ਨੂੰ ਲੱਗਿਆ, ਧਾਰਮਿਕ ਸੰਗਠਨਾਂ ਨੂੰ ਸਿੱਖਾਂ ਦੇ ਨੂੰ ਲੱਗਿਆ ਕਿ ਜੀ ਇਹ ਕਮੇਟੀ ਤਾਂ RSS ਦੀ ਹੈ, ਇਹ ਭਾਜਪਾ ਦੀ। ਔਰ ਬਿਲਕੁਲ ਇਹ ਪੱਖ ਉੱਭਰ ਕੇ ਵੀ ਆਇਆ। ਹਾਂਜੀ ਹਾਂਜੀ, ਕਿ ਪਹਿਲੀ ਕਮੇਟੀ ਕਾਂਗਰਸ ਦੇ ਇਸ਼ਾਰੇ ਤੇ ਬਣ ਰਹੀ ਸੀ, ਦੂਸਰੀ ਕਮੇਟੀ ਹੁਣ ਖੱਟਰ ਦੇ ਇਸ਼ਾਰੇ ਤੇ ਬਣੀ ਆ ਤਾਂ ਭਾਜਪਾ ਦੇ ਇਸ਼ਾਰੇ ਤੇ। ਖੱਟਰ ਦਾ ਮਤਲਬ ਭਾਜਪਾ ਤੇ ਭਾਜਪਾ ਦਾ ਮਤਲਬ RSS। ਹਾਂਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਉਹ ਕਿਹਦੇ ਵੱਲੋਂ ਖੇਡੇਗੀ, ਕਿਹਦੇ ਵੱਲੋਂ ਕੰਮ ਕਰੇਗੀ। ਉਹਨਾਂ ਨੇ ਆਪਣੀ ਮਰਜ਼ੀ ਦੇ ਬੰਦੇ ਲਾਏ ਨੇ ਤਾਂ ਇਸੇ ਲਈ ਲਾਏ ਨੇ ਕਿ ਸਾਡੀ ਹਾਂ ਛਾਂ ਮਿਲਾਉਣ। ਹਾਂਜੀ, ਪਰ ਝਿੰਡਾ ਹੋਰਾਂ ਦੀ ਵੀ ਨਜ਼ਰ ਤਾਂ ਉਸੇ ਗੱਦੀ ਤੇ ਸੀ ਨਾ। ਅਗਲਾ ਕਹਿੰਦਾ ਕਿ ਮੁੱਢ ਮੈਂ ਵੱਜਿਆ, ਨੀ ਮੈਂ ਰੱਖੀ ਤੇ ਸਾਡੇ ਹੱਥ ਕੀ ਲੱਗਿਆ। ਬਿਲਕੁਲ। ਸੋ ਇਸ ਲਈ ਅਸੀਂ ਨਹੀਂ ਕਹਿੰਦੇ ਕਿ ਉਹਨਾਂ ਦੀ ਸੇਵਾ ਤੇ ਕੋਈ ਸ਼ੰਕੇ ਸ਼ੋਭੇ ਨੇ। ਹਾਂਜੀ, ਪਰ ਮਸਲਾ ਇਹ ਆ ਕਿ ਗੋਲਕ ਚੋਂ ਮੁੱਠੀ ਭਰ ਕੇ ਮੈਂ ਹੀ ਦਵਾਂ ਸੇਵਾ ਲਈ, ਜੇਬ ਚੋਂ ਨਹੀਂ, ਆਪਣੇ ਹਿੱਸੇ ਚੋਂ ਨਹੀਂ। ਮਸਲਾ ਗੋਲਕਾਂ ਦੇ ਅਧਿਕਾਰ ਖੇਤਰ ਦਾ, ਮਸਲਾ ਗੁਰੂ ਘਰਾਂ ਦੇ ਅਧਿਕਾਰ ਖੇਤਰਾਂ ਦਾ, ਮਸਲਾ ਉਹਨਾਂ ਦੇ ਗੁਰੂ ਘਰਾਂ ਦੇ ਅਗਵਾਈ ਹੇਠ ਚੱਲਣ ਵਾਲੇ ਸਕੂਲ ਕਾਲਜਾਂ ਦੇ ਅਧਿਕਾਰ ਖੇਤਰ ਦਾ, ਮਸਲਾ ਕੁਰਸੀ ਦਾ ਹੀ ਹੈ ਪ੍ਰਵੀਨ ਜੀ। ਸੋ ਜਗਦੀਸ਼ ਸਿੰਘ ਝਿੰਡਾ 41 ਮੈਂਬਰਾਂ ਦੀ ਕਮੇਟੀ ਦਾ ਨਵਾਂ ਰੂਪ ਰੰਗ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਜਾਂਦੇ ਨੇ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੈਂ ਕਮੇਟੀ ਦੇ ਨਾਂ ਸੌਂਪਾਂ ਤੇ ਉਹਨਾਂ ਨੂੰ ਕਹਾਂਗਾ ਕਿ ਸਾਨੂੰ ਥਾਪੜਾ ਦਿਓ ਜੀ, ਅਸੀਂ ਕਮੇਟੀ ਦੇ ਰੂਪ 'ਚ ਸੇਵਾ ਕਰਨਾ ਚਾਹੁੰਦੇ ਹਾਂ।
ਤੇ ਜਥੇਦਾਰ ਸਾਹਿਬ ਉਧਰ ਨਹੀਂ ਸੀਗੇ, ਦਫ਼ਤਰ 'ਚ ਰਿਪੋਰਟ ਸੌਂਪਿਆ ਏ ਤੇ ਹੁਣ ਉਹ ਚਾਹੁੰਦੇ ਨੇ ਕਿ ਸ਼੍ਰੋਮਣੀ ਕਮੇਟੀ ਕਹੇ ਕਿ ਹਾਂ ਠੀਕ ਹੈ, ਇਹ ਕਮੇਟੀ ਨੂੰ ਅਸੀਂ ਮਾਨਤਾ ਦਿੰਦੇ ਹਾਂ, ਕਿਉਂਕਿ ਇਹ ਸਿੱਖਾਂ ਦੀ ਕਮੇਟੀ ਹੈ, ਇਹ ਸਰਕਾਰੀ ਕਮੇਟੀ ਨਹੀਂ ਹੈ। ਜੀ, ਜੀ। ਪਰ ਸ਼੍ਰੋਮਣੀ ਕਮੇਟੀ ਕਿਉਂ ਆਪਣੀ ਇੱਕ ਹੋਰ ਸ਼ਰੀਕ ਪੈਦਾ ਕਰਨਾ ਚਾਹੇਗੀ? ਉਹ ਤਾਂ ਪਹਿਲਿਆਂ ਤੋਂ ਔਖੀ ਆ। ਤੇ ਦੂਸਰੇ ਪਾਸੇ ਮਾਮਲਾ ਕੋਰਟ 'ਚ ਆ, ਤੇ ਇਸ ਲਈ ਕੋਰਟ ਨੂੰ ਦੇਖਦਿਆਂ ਹੋਇਆ ਸ਼੍ਰੋਮਣੀ ਕਮੇਟੀ ਕੋਈ ਇਹੋ ਜਿਹਾ ਨਹੀਂ ਕਹੀ ਕਿ ਕਿਸੇ ਹੋਰ ਪੱਖ ਨਾਲ ਖੜਨ ਦੀ। ਸੋ ਇਸ ਲਈ ਨਾ ਤਾਂ ਇਸ ਕਮੇਟੀ ਨੂੰ ਉਹਨੇ ਮਾਨਤਾ ਦੇਣੀ ਆ ਤੇ ਨਾ ਜਿਹੜੀ ਕਮੇਟੀ ਨੂੰ ਸਰਕਾਰ ਨੇ ਬਣਾਇਆ ਉਹਨੂੰ ਉਹਨਾਂ ਨੇ ਮਾਨਤਾ ਦੇਣੀ ਆ, ਪਰ ਉਸ ਕਮੇਟੀ ਨੂੰ ਉੱਥੇ ਦੀ ਸਰਕਾਰ ਨੇ ਮਾਨਤਾ ਦਿੱਤੀ, ਇਸ ਲਈ ਉਹ ਕਮੇਟੀ ਦਾ ਕੰਮ ਕਰਦੀ ਨਜ਼ਰ ਆਏਗੀ। ਠੀਕ ਹੈ। ਪਰ ਹੁਣ ਇਹ ਕਮੇਟੀ ਕੀ ਰੂਪ ਲੈਂਦੀ ਆ, ਜਗਦੀਸ਼ ਸਿੰਘ ਝਿੰਡੇ ਦਾ ਗੱਡਿਆ ਝੰਡਾ ਹੁਣ ਕਿਹੜੇ ਪਾਸੇ ਨੂੰ ਲਹਿਰਾਉਂਦਾ, ਇਹ ਦੇਖਣ ਵਾਲੀ ਗੱਲ ਹੈ। ਜੀ, ਜੀ, ਬਿਲਕੁਲ। ਪੰਥਕ ਰਾਜਨੀਤੀ ਉੱਥੋਂ ਦੇ ਕਿਹੜਾ ਰੁਖ ਅਖਤਿਆਰ ਕਰਦੀ ਹੈ, ਇਹ ਵੇਖਣੀ ਚਾਹੀਦੀ।